ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। 19 ਪੋਆ ਨਾਨਕਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ, ਲਾਈਫ ਇੰਸ਼ੋਰੈਂਸ ਬਾਬਤ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਬਤ ਤੁਹਾਡਾ ਕੋਈ ਸਵਾਲ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਵਜ਼ੀਰਾਂ ਤੋਂ। ਕਹਿੰਦੇ 10 ਵਜ਼ੀਰਾਂ ਦੀ ਲੋਟਰੀ ਲੱਗ ਗਈ ਇੱਕ ਤਰੀਕੇ ਦੇ ਨਾਲ, 2-2 ਲਗਜ਼ਰੀ ਗੱਡੀਆਂ ਦਾ ਦੋਹਰਾ ਤੋਹਫਾ ਮਿਲ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਸਰਕਾਰ ਨੇ ਆਪਣੇ 10 ਮੰਤਰੀਆਂ ਲਈ ਤੇ 11 MLA ਲਈ ਲਗਜ਼ਰੀ ਗੱਡੀਆਂ ਖਰੀਦੀਆਂ। ਠੀਕ ਹੈ ਜੀ। ਤੇ ਜਿਹੜੇ 10 ਮੰਤਰੀ ਨੇ ਉਹਨਾਂ ਲਈ ਤਾਂ 2-2 ਗੱਡੀਆਂ ਮਿਲ ਰਹੀਆਂ ਉਹਨਾਂ ਨੂੰ। 2 ਲਗਜ਼ਰੀ ਗੱਡੀਆਂ ਨੇ ਤੇ 2-2 ਲਗਜ਼ਰੀ ਗੱਡੀਆਂ 10 ਮੰਤਰੀਆਂ ਨੂੰ ਮਿਲਣੀਆਂ ਨੇ ਤੇ 11 ਜਿਹੜੇ MLA ਨੇ ਉਹਨਾਂ ਨੂੰ ਗੱਡੀਆਂ ਮਿਲਣੀਆਂ ਨੇ। ਸੋ ਇੰਜ ਮਤਲਬ ਜੇ ਆਪਾਂ ਕਹੀਏ ਤਾਂ 20 ਗੱਡੀਆਂ ਉਹ ਤੇ 11 ਉਹ, 31 ਗੱਡੀਆਂ। ਕਹਿੰਦੇ ਜੀ ਇਹ 3 ਕਰੋੜ ਤੋਂ ਉੱਪਰ ਦਾ ਬਜਟ ਹੈ। ਠੀਕ ਹੈ। 3 ਕਰੋੜ ਤੋਂ ਵੱਧ ਦੇ ਬਜਟ ਦੇ ਵਿੱਚ ਕਹਿੰਦੇ ਇਹ ਗੱਡੀਆਂ ਦੀ ਖਰੀਦ ਹੋ ਰਹੀ ਹੈ। ਸੋ ਇਹ ਦੱਸਿਆ ਜਾ ਰਿਹਾ ਕਿ ਜਿਹੜੇ 10 ਵਜ਼ੀਰ ਨੇ ਉਹਨਾਂ ਨੂੰ ਇਨੋਵਾ ਕ੍ਰਿਸਟਾ ਤੇ ਬਲੈਰੋ ਗੱਡੀਆਂ ਇਹ ਦਿੱਤੀਆਂ ਜਾਣੀਆਂ ਨੇ। ਮਤਲਬ ਸਿਕਿਉਰਿਟੀ ਪਰਪਸ ਦੇ ਹਵਾਲੇ ਨਾਲ ਇੱਕ ਬਲੈਰੋ ਗੱਡੀ ਮਿਲਣੀ ਤੇ ਸਫ਼ਰ ਕਰਨ ਦੇ ਲਈ ਸਾਰਾ ਸਟਾਫ ਦੇ ਲਈ ਜਾਂ ਉਹ ਇਨੋਵਾ ਕ੍ਰਿਸਟਾ ਗੱਡੀਆਂ ਮਿਲਣੀਆਂ ਨੇ। ਸੋ ਜਿਹੜੇ 10 ਵਜ਼ੀਰਾਂ ਦੇ ਹਵਾਲੇ ਨਾਲ ਇੱਕ ਖਬਰ ਆ ਰਹੀ ਆ, ਉਹਨਾਂ 'ਚ ਕਹਿੰਦੇ ਹਰਭਜਨ ਸਿੰਘ ETO ਨੂੰ, ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਨੂੰ, ਬਲਕਾਰ ਸਿੰਘ ਨੂੰ, ਬਲਵੀਰ ਸਿੰਘ ਨੂੰ, ਬ੍ਰਹਮ ਸ਼ੰਕਰ ਜਿੰਪਾ ਨੂੰ, ਲਾਲਜੀਤ ਭੁੱਲਰ ਨੂੰ, ਚੇਤਨ ਜੋੜਾ ਮਾਜਰਾ ਨੂੰ, ਕੁਲਦੀਪ ਧਾਲੀਵਾਲ ਨੂੰ, ਗੁਰਮੀਤ ਖੁੱਡੀਆਂ ਤੇ ਗੁਰਮੀਤ ਸਿੰਘ ਮੀਤਹਿਰ ਨੂੰ, ਇਹਨਾਂ ਨੂੰ ਮਤਲਬ ਗੱਡੀਆਂ ਮਿਲਣੀਆਂ ਨੇ। ਤੇ ਕਿਹਾ ਇਹ ਜਾ ਰਿਹਾ ਪ੍ਰਵੀਨ ਜੀ, ਕਹਿੰਦੇ ਕਿ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਉਹ 3 ਲੱਖ ਤੋਂ ਲੈ ਕੇ 4 ਲੱਖ ਤੱਕ ਚੱਲ ਰਹੀਆਂ। ਇਹ ਇਸ ਲਈ ਉਹ ਵੱਧ ਚੱਲ ਰਹੀਆਂ, ਇਸ ਲਈ ਬਦਲਣੀਆਂ ਜ਼ਰੂਰੀ ਸੀਗੀਆਂ, ਤਾਂ ਕਰਕੇ ਉਹ ਪ੍ਰਬੰਧ ਕੀਤਾ। ਤੇ ਇਹਨਾਂ ਲਈ ਜਿਹੜੀਆਂ ਮਤਲਬ ਸਟਾਫ ਦੇ ਲਈ ਤੇ ਸਿਕਿਉਰਿਟੀ ਦੇ ਹਵਾਲੇ ਨਾਲ ਕਿ ਉਹ ਜਿਹੜਾ ਮੁੱਖ ਨਾਲ ਬੈਠਦੇ ਨੇ ਅਫਸਰ ਅਧਿਕਾਰੀ ਨਾਲ ਹੁੰਦੇ ਨੇ, ਜਿਹੜੇ ਇਹਨਾਂ ਦਾ ਆਪਣਾ ਸਟਾਫ ਹੁੰਦਾ ਨਹੀਂ ਜੀ, ਉਸ ਹਵਾਲੇ ਨਾਲ 2 ਗੱਡੀਆਂ ਦੀ ਹਰੇਕ ਵਜ਼ੀਰ ਨੂੰ ਲੋੜ ਹੈ, ਇਸ ਲਈ ਇਹਨਾਂ ਨੂੰ ਦਿੱਤੀਆਂ। ਤੇ ਇਹਨਾਂ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਮਤਲਬ ਮੁੱਖ ਤੌਰ ਦੇ ਉੱਤੇ ਜਿਹੜਾ ਮੁੱਖ ਮੰਤਰੀ ਤੋਂ ਬਾਅਦ ਦਾ ਵਿਭਾਗ ਆਉਂਦਾ ਉਹ ਵਿੱਤ ਮੰਤਰਾਲਾ ਮੋਸਟਲੀ ਅਹਿਮ ਮੰਨਿਆ ਜਾਂਦਾ। ਸੋ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਕੋਲ ਜਾਂ ਕੈਬਨਿਟ ਮੰਤਰੀ ਬਲਜੀਤ ਕੌਰ ਹੋਰਾਂ ਕੋਲ ਪਹਿਲਾਂ ਹੀ ਕਹਿੰਦੇ ਜੀ ਫੋਰਚੂਨਰ ਗੱਡੀਆਂ ਨੇ ਉਹਨਾਂ ਕੋਲ ਮਿਲੀਆਂ ਹੋਈਆਂ ਨੇ, ਜਿਹੜੀਆਂ ਉਹ ਵਰਤਦੇ ਨੇ। ਤੇ ਜਦੋਂ ਕਿ ਬੀਬੀ ਅਨਮੋਲ ਗਗਨ ਮਾਨ ਤੇ ਹਰਜੋਤ ਬੈਂਸ ਬਾਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ, ਕਹਿੰਦੇ ਕਿ ਉਹ ਪ੍ਰਾਈਵੇਟ ਗੱਡੀਆਂ ਵਰਤਦੇ। ਠੀਕ ਹੈ। ਸੋ ਇਸ ਲਈ ਉਹ ਆਪਣਾ ਤੇਲ ਪਾਣੀ ਦਾ ਖਰਚਾ ਲੈ ਲੈਂਦੇ ਨੇ, ਪਰ ਉਹ ਗੱਡੀਆਂ ਆਪਣੀਆਂ ਵਰਤਦੇ ਨੇ, ਕਿਉਂਕਿ ਇਹ ਗੱਡੀਆਂ ਕੁਝ ਪੁਰਾਣੀਆਂ ਹੋ ਸਕਦਾ ਉਹਨਾਂ ਨੂੰ ਵੀ ਫਿਰ ਕੋਈ ਨਵੀਆਂ ਦੇ ਦਿੱਤੀਆਂ ਜਾਣ, ਜਾਂ ਫਿਲਹਾਲ ਉਹਨਾਂ ਨੇ ਤੈਅ ਕੀਤਾ ਹੋਵੇ ਕਿ ਅਸੀਂ ਨਹੀਂ ਆਪਣੀਆਂ ਹੀ ਗੱਡੀਆਂ ਵਰਤਣੀਆਂ ਨੇ। ਕਿਉਂਕਿ ਕਈਆਂ ਨੇ ਆਪਣੀਆਂ ਗੱਡੀਆਂ ਵੀ ਤਿਆਰ ਕਰਵਾਈਆਂ ਹੋਈਆਂ ਨੇ ਉਚੇਚੇ ਤੌਰ ਤੇ ਸਿਕਿਉਰਿਟੀ ਪਰਪਸ ਦੇ ਹਵਾਲੇ ਨਾਲ ਵੀ। ਸੋ ਪਰ ਆਹ ਵਜ਼ੀਰਾਂ ਦੀ ਬਿਲਕੁਲ ਜੀ ਨਵੇਂ ਸਾਲ ਚੜ੍ਹਦਿਆਂ ਹੀ ਲਾਟਰੀ ਲੱਗਣ ਵਾਲੀ ਕੰਮ ਹੈ ਕਿ ਇੱਕ ਨਹੀਂ 2-2 ਲਗਜ਼ਰੀ ਗੱਡੀਆਂ ਇਕੱਠੀਆਂ ਮਿਲੀਆਂ ਨੇ। ਤੇ ਜਿਹੜੇ 11 MLA ਨੇ ਉਹ ਹੁਣ ਇਹ ਇੱਕ ਅਨਾਰ 100 ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ। ਗੱਡੀਆਂ ਕਾਫੀ ਦੇਰ ਦੀਆਂ ਆ ਗਈਆਂ ਸੀ, ਪਰ ਉਹ ਵੰਡਣ ਦੇ ਵਿੱਚ ਇਸ ਲਈ ਦਿੱਕਤ ਆ ਰਹੀ ਸੀ ਕਿ ਹਰੇਕ ਲਾਈਨ 'ਚ ਲੱਗਿਆ ਹੋਇਆ। ਸੋ ਸਾਰੇ ਚਾਹੁੰਦੇ ਨੇ ਕਿ ਸਾਡੀਆਂ ਪੁਰਾਣੀਆਂ ਗੱਡੀਆਂ ਨੇ ਜੀ, ਪਿਛਲੀ ਸਰਕਾਰ ਦੇ ਸਮੇਂ ਦੀ ਨਹੀਂ ਤਾਂ ਉਹਨਾਂ ਨੇ ਚਲਾਈਆਂ ਨੇ ਜੀ, ਤਾਂ ਖਟਾਰਾ ਦੇਤੀਆਂ ਜੀ, ਸਾਨੂੰ ਰਾਹ ਤੰਗ ਕਰਦੀਆਂ ਨੇ ਜੀ, ਕਿਤੇ ਦੂਰ ਦਰਾਡੇ ਜਾਣਾ ਜੀ ਔਖਾ ਹੁੰਦਾ ਜੀ, ਇਸ ਲਈ ਸਾਨੂੰ ਸਾਰਿਆਂ ਨੂੰ ਨਵੀਆਂ ਚਾਹੀਦੀਆਂ। ਪਰ ਫਿਲਹਾਲ 11 MLA ਨੂੰ ਨਵੀਆਂ ਗੱਡੀਆਂ ਮਿਲਣੀਆਂ।
ਇਹ ਕੋਈ ਨਵਾਂ ਵਰਤਾਰਾ ਨਹੀਂ ਹੈ, ਜੀ। ਪਹਿਲੀਆਂ ਸਰਕਾਰਾਂ ਸਮੇਂ ਵੀ ਇਹ ਹੁੰਦਾ ਰਿਹਾ। ਕੈਪਟਨ ਸਰਕਾਰ ਸਮੇਂ ਤਾਂ 4.25 ਕਰੋੜ ਚ ਗੱਡੀਆਂ ਖਰੀਦੀਆਂ ਗਈਆਂ ਸੀਗੀਆਂ ਤਾਂ। ਸੋ ਉਸ ਸਮੇਂ ਵੀ ਉਹਨਾਂ ਨੇ 2021 ਦੇ ਵਿੱਚ ਮੇਰੇ ਖਿਆਲ 21 ਜਾਂ 22 ਗੱਡੀਆਂ ਇਨੋਵਾ ਖਰੀਦੀਆਂ ਸੀਗੀਆਂ। ਉਸ ਸਮੇਂ ਉਹ 4.25 ਕਰੋੜ ਦੇ ਹਵਾਲੇ ਨਾਲ ਬਜਟ ਕਹਿੰਦੇ ਦੱਸ ਰਹੇ ਸੀਗੇ, ਸੋ ਬਣਿਆ ਸੀਗਾ। ਸੋ ਹੁਣ ਉਸੇ ਤਰ੍ਹਾਂ 3 ਕਰੋੜ ਤੋਂ ਪਾਰ ਦਾ ਬਜਟ ਹੋਣਾ। ਸੋ ਇਹ ਗੱਡੀਆਂ ਹੁਣ ਨਵੀਆਂ ਗੱਡੀਆਂ ਦੇ ਵਿੱਚ ਹੁਣ ਵਜ਼ੀਰ ਘੁੰਮਣਗੇ। ਸੋ ਵੈਸੇ ਆਮ ਲੋਕ ਨੇ ਜੀ, ਵੈਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਇਹਨਾਂ ਲਈ ਇੰਨਾ ਕੁ VIP ਪਣਾ ਤਾਂ ਹੁਣ ਆਮ ਲੱਗਦਾ ਇਹਨਾਂ ਨੂੰ ਕਿ ਸਾਡੇ ਲਈ ਇਹ ਚੀਜ਼ਾਂ ਆਮ ਨੇ, ਕੋਈ ਖਾਸ ਨਹੀਂ ਹੈਗੀਆਂ। ਉਦਾਂ ਹੀ ਹੂਟਰ ਵੱਜਦੇ ਨੇ ਪ੍ਰਵੀਨ ਜੀ, ਉਦਾਂ ਹੀ ਟ੍ਰੈਫਿਕ ਨੂੰ ਰੋਕ ਲਿਆ ਜਾਂਦਾ, ਆਮ ਲੋਕਾਂ ਨੂੰ ਉਵੇਂ ਹੀ ਰੋਕ ਕੇ VIP ਗੱਡੀਆਂ ਲੰਘਾਈਆਂ ਜਾਂਦੀਆਂ ਨੇ। ਕੋਈ ਵੀ ਮਤਲਬ ਕਿ ਪਹਿਲਿਆਂ ਨਾਲੋਂ ਵਾਧਾ ਹੀ ਹੈ, ਘਾਟਾ ਨਹੀਂ ਹੈ ਕਿਸੇ ਕੰਮ 'ਚ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਉਹ ਰਾਜਨੀਤਿਕ ਗਲਬਾ, ਉਹ ਰਾਜਿਆਂ ਮਹਾਰਾਜਿਆਂ ਵਾਲਾ ਢੰਗ ਤਰੀਕਾ ਹੈ ਨਾ, ਉਹ ਅਕਾਲੀ ਦਲ ਬਾਦਲਾਂ ਵਾਲਾ ਦਬਦਬਾ, ਸਾਰਾ ਕੁਝ ਉਸੇ ਤਰੀਕੇ ਦਾ ਚੱਲ ਰਿਹਾ। ਇਹ ਵੱਖਰੀ ਗੱਲ ਹੈ ਕਿ ਦੇਖਣ ਨੂੰ ਲਾਲ ਲਸ਼ਕਰ ਹੋਏ ਜਾ, ਪਰ ਅਫਸਰਾਂ ਤੇ ਪਕੜ ਉਹੀ ਜੀ ਹੈ ਕਿ ਨਹੀਂ, ਇਹ ਇੱਕ ਵੱਖਰਾ ਸਵਾਲ ਖੜਾ। ਸ਼ਰਮਾ ਜੀ, ਦੁੱਖ ਦੀ ਰਾਗ ਤੇ ਹੱਥ ਧਰਤਾ ਤੁਸੀਂ ਅਖੀਰਲੀ ਗੱਲ 'ਚ। ਜੀ ਜੀ। ਤੇ ਗੱਲ ਸ਼ਰਮਾ ਜੀ ਇਹ ਹੈ ਕਿ ਪਹਿਲਾਂ ਅਸੀਂ ਇਹ ਕਿਸੇ ਵੀ ਕੰਮ ਨੂੰ ਕਹਿਣਾ ਕਿ ਅਸੀਂ ਆਹ ਕੰਮ ਨਹੀਂ ਕਰਦੇ, ਜਦੋਂ ਸਾਡਾ ਮੌਕਾ ਲੱਗਦਾ ਫਿਰ ਅਸੀਂ ਕਹਿਣਾ ਪੁਰਾਣਿਆਂ ਨੇ ਕਿਹੜਾ ਨਹੀਂ ਕੀਤਾ, ਫਿਰ ਅਸੀਂ ਜਸਟੀਫਾਈ ਕਰਨੀ ਕੋਸ਼ਿਸ਼, ਫਿਰ ਅਸੀਂ ਜਸਟੀਫਾਈ ਕਰਦੇ। ਬਿਲਕੁਲ, ਜਸਟੀਫਾਈ ਕਰਨਾ ਬਹੁਤ ਢੁਕਵਾਂ ਸ਼ਬਦ ਹੈ ਇਹਦੇ ਲਈ, ਬਹੁਤ ਕਿ ਆਪਣੇ ਹੀ ਉਹੋ ਜਿਹੇ ਕੰਮਾਂ ਨੂੰ ਜਿਨ੍ਹਾਂ ਨੂੰ ਤੁਸੀਂ ਨਿੰਦਦੇ ਰਹੇ, ਜਿਨ੍ਹਾਂ ਦੀ ਤੁਸੀਂ ਮੁਖਾਲਫਤ ਕਰਦੇ ਰਹੇ, ਜਿਨ੍ਹਾਂ ਦਾ ਵਿਰੋਧ ਕਰਕੇ ਤੁਸੀਂ ਸੱਤਾ ਦੇ ਵਿੱਚ ਆਏ, ਅੱਜ ਤੁਹਾਡਾ ਜ਼ੋਰ ਲੱਗਿਆ ਪਿਆ ਕਿ ਉਹਨਾਂ ਕੰਮਾਂ ਨੂੰ ਹੀ ਅਸੀਂ ਜਸਟੀਫਾਈ ਕਰੀਏ। ਇਹਦਾ ਮਤਲਬ ਤੁਸੀਂ ਕੁਛ ਵੱਖਰਾ ਨਹੀਂ ਕਰ ਰਹੇ, ਤੁਸੀਂ ਕੁਛ ਅਲੱਗਾ ਨਹੀਂ ਕਰ ਰਹੇ, ਔਰ ਜਿਸ ਐਥਿਕ ਅਸੂਲ ਸਿਧਾਂਤ ਨੂੰ ਫੜ ਕੇ ਤੁਸੀਂ ਇਸ ਸਿਆਸਤ ਡੰਗੋਰੀ ਫੜ ਕੇ ਤੁਸੀਂ ਸਿਆਸਤ ਦੇ ਵਿੱਚ ਆਏ ਸੀ, ਉਹ ਹੁਣ ਸਿਧਾਂਤ ਤੁਹਾਡੇ 'ਚ ਨਹੀਂ ਬਚਿਆ। ਤੁਸੀਂ ਉਹ ਸਿਧਾਂਤ ਹੈ ਹੀ ਨਹੀਂ ਸੀ, ਉਹ ਸਿਧਾਂਤ ਹੈ ਨਹੀਂ ਸੀ। ਹਾਂਜੀ, ਉਹ ਸਿਰਫ ਸੱਤਾ ਹਾਸਲ ਕਰਨ ਦਾ ਪੈਂਤੜਾ ਸੀ। ਹਾਂਜੀ, ਪਰ ਇਹ ਕੋਈ ਸਫਾਈ ਨਹੀਂ ਹੈ ਕਿ ਪੁਰਾਣਿਆਂ ਨੇ ਕਿਹੜਾ ਨਹੀਂ ਕੀਤਾ। ਜੀ। ਤੇ ਸ਼ਰਮਾ ਜੀ, ਇਸ ਲਈ ਨਹੀਂ ਚੁਣਿਆ ਸੀ ਤੁਹਾਨੂੰ, ਮਤਲਬ ਕਿ ਤੁਸੀਂ ਪੁਰਾਣੇ ਵਾਲਾ ਹੀ ਕੰਮ ਕਰੋਗੇ, ਇਸੇ ਲਈ ਚੁਣਿਆ ਸੀ ਕਿ ਤੁਸੀਂ ਉਹ ਕੰਮਾਂ ਤੋਂ ਲਾਂਭੇ ਹੋ ਕੇ ਚੰਗਾ ਕਰੋ। ਤੇ ਗੱਲ ਕਰੀਏ ਵਿਪਾਸਨਾ ਦੀ। ਵਿਪਾਸਨਾ ਇੱਕ ਬੀਬੀ ਡੇਰੇ ਨਾਲ ਜੁੜੀ ਸੀ, ਜਿਹਦੇ ਨਾਂ ਦੇ ਉੱਤੇ ਕਾਫੀ ਸਰਚ ਹੋਈ। ਬਾਅਦ ਦੇ ਵਿੱਚ ਬੀਬੀ ਬਾਰੇ ਵੀ ਕਾਫੀ ਸਰਚ ਹੁੰਦੀ ਰਹੀ। ਉਹ ਗੱਲ ਵੱਖਰੀ ਹੈ ਕਿ ਮੁੜ ਕੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਉਹ ਬਾਅਦ 'ਚ ਸ਼ਰੇਆਮ ਵੀ ਸਾਹਮਣੇ ਆ ਗਏ, ਉਹਨਾਂ ਦੇ ਖਿਲਾਫ ਹੋਇਆ ਕੁਛ ਕੀਤਾ ਜਾਂ ਨਹੀਂ ਕੀਤਾ। ਖੈਰ, ਆਪਣਾ ਉਹ ਮਸਲਾ ਨਹੀਂ ਹੈ ਸ਼ਰਮਾ ਜੀ। ਦਿੱਲੀ ਵਾਲੇ ਪੰਜਾਬ ਆ ਰਹੇ ਨੇ ਵਿਪਾਸਨਾ ਕਰਨ, ਤੇ ਪੰਜਾਬ ਵਾਲੇ ਕਹਿੰਦੇ ਕਿਤੇ ਹੋਰ ਹੀ ਜਾ ਰਹੇ ਨੇ। ਪਹਿਲਾਂ ਕੇਜਰੀਵਾਲ ਆਏ ਸੀ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿਤੇ ਹੋਰ ਹੀ ਚਲੇ ਗਏ ਵਿਪਾਸਨਾ ਕਰਨ। ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਹਫ਼ਤੇ ਕੁ ਲਈ ਲਵਾਰਸ ਛੱਡ ਕੇ ਆਂਧਰਾ ਪ੍ਰਦੇਸ਼ ਰਵਾਨਾ ਹੋਏ ਨੇ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਖੇਤਰ ਦੇ ਵਿੱਚ ਵਿਪਾਸਨਾ ਵਾਲਿਆਂ ਦਾ ਇੱਕ ਸੈਂਟਰ ਹੈ। ਠੀਕ ਹੈ ਜੀ। ਇਹ ਪੁਖਤਾ ਜਾਣਕਾਰੀ ਅਜੇ ਤੱਕ ਅਧਿਕਾਰੀਆਂ ਕੋਲ ਜਾਂ ਮਤਲਬ ਜਿਹੜੇ ਪੰਜਾਬ ਸਰਕਾਰ ਦੇ ਬਾਕੀ ਉਹਨਾਂ ਦੇ MLA ਮੰਤਰੀ ਸੰਤਰੀ ਨੇ, ਉਹਨਾਂ ਕੋਲ ਵੀ ਨਹੀਂ ਹੈ ਕਿ ਇਹ ਸੈਂਟਰ ਸਹੀ ਮਾਇਨੇ 'ਚ ਲੋਕੇਸ਼ਨ ਕੀ ਹੈ। ਠੀਕ ਹੈ। ਜਦੋਂ ਕਿ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਹੋਰਾਂ ਨੂੰ ਤੇ ਨਾਲ ਆਪਣਾ ਬਹੁਤ ਨਿੱਜੀ ਸਟਾਫ ਤੇ ਸਿਕਿਉਰਿਟੀ ਉਹਨਾਂ ਨੂੰ ਨਾਲ ਲੈ ਕੇ ਗਏ ਨੇ। ਬੇਸ਼ੱਕ ਉਹ ਅੰਦਰ ਤਾਂ ਨਹੀਂ ਜਾਣਗੇ, ਉਹ ਸੈਂਟਰ ਦਾ ਇੱਕ ਦਾਇਰਾ ਹੋਊਗਾ ਬਾਹਰ ਵਿਪਾਸਨਾ ਦਾ, ਜਿੱਥੇ ਉਹਨਾਂ ਨੇ ਰਹਿਣਾ। ਕਿਉਂਕਿ ਜਿੱਥੇ ਮੁੱਖ ਮੰਤਰੀ ਸਾਹਿਬ ਜਾਣਗੇ, ਜਦੋਂ ਇਹ ਯੋਗ ਸਾਧਨਾ ਲਈ ਚਲੇ ਜਾਣਗੇ ਅੰਦਰ, ਤਾਂ ਉਸ ਸਮੇਂ ਫਿਰ ਮਤਲਬ ਕਿ ਉਹਨਾਂ ਕੋਲ ਨਾ ਫੋਨ ਹੋਊਗਾ, ਨਾ ਅਖਬਾਰ ਹੋਊਗੀ, ਨਾ ਟੈਲੀਵਿਜ਼ਨ ਹੋਊਗਾ, ਨਾ ਬਾਹਰਲੇ ਕਿਸੇ ਬੰਦੇ ਨਾਲ ਕੋਈ ਰਾਬਤਾ ਹੋਊਗਾ। ਅਸਲ 'ਚ ਇਹ ਪੂਰੀ ਦੁਨੀਆ ਤੋਂ ਵਿਅਕਤੀ ਨੂੰ ਕੱਟ ਕੇ ਆਪਣੇ ਆਪ ਨਾਲ ਗੱਲਬਾਤ ਕਰਨ ਦਾ, ਜਾਂ ਆਪਣੇ ਆਪ ਪਛਾਣਨ ਦਾ, ਆਪਣੀ ਸਰੀਰਕ ਤੌਰ ਤੇ ਉਸ ਦੀ ਥਕਾਵਟ ਲਾ ਕੇ ਉਸ ਨੂੰ ਦੁਬਾਰਾ ਚੇਤਨ ਹੋਣ ਦਾ, ਰੀਚਾਰਜ ਹੋਣ ਦਾ ਇੱਕ ਤਰੀਕਾ ਹੈ। ਸੋ ਜਿਸ ਨੂੰ ਮਤਲਬ ਕਿ ਜ਼ਿਆਦੇ ਹਾਈਪ ਦੇ ਕੇ VIP ਬਣਾ ਕੇ, ਮਤਲਬ ਕਿ ਉਹ ਵੱਡੇ ਮਾਰਜਨ ਦਾ ਬਣਾ ਕੇ, ਤਾਂ ਕਿ ਇੱਕ ਲਗਜ਼ਰੀ ਤਰੀਕਾ ਵੀ ਲੱਗੇ। ਸੋ ਉਹ ਇਹ ਸਾਧਨ ਬਣ ਗਏ ਨੇ। ਬਿਲਕੁਲ, ਅਰਵਿੰਦ ਕੇਜਰੀਵਾਲ ਇਸ ਤੋਂ ਪਹਿਲਾਂ ਹਿਮਾਚਲ ਕੰਨੀ, ਕਦੇ ਜੈਪੁਰ ਕੰਨੀ, ਕਦੇ ਕਿਤੇ, ਕਈ ਥਾਵਾਂ ਤੇ ਉਹ ਜਾਂਦੇ ਰਹੇ ਨੇ। ਇਸ ਵਾਰ ਉਹਨਾਂ ਨੇ ਪੰਜਾਬ ਵਾਲਾ, ਹੁਸ਼ਿਆਰਪੁਰ ਵਾਲਾ ਸੈਂਟਰ ਚੁਣਿਆ ਸੀ। ਸੋ 10 ਦਿਨ ਇੱਥੇ ਲਾ ਕੇ ਗਏ, ਤੇ ਕੁਝ ਤਾਂ ਕਹਿੰਦੇ ਸੀ ਕਿ ED ਤੋਂ ਬਚਣ ਲਈ ਆਏ ਨੇ, ਪਰ ED ਤਾਂ ਹੁਣ ਵੀ ਨਹੀਂ ਉਹ ਗਏ ਜਨਾਬ। ਹੁਣ ਤੀਜੀ ਵਾਰ ਵੀ ਉਹਨਾਂ ਨੇ ਇਨਕਾਰ ਕਰਤਾ ਕਿ ਨਹੀਂ ਜੀ, ਮੈਨੂੰ ਸਵਾਲ ਭੇਜ ਦਿਓ, ਮੇਰੇ ਕੋਲ ਤਾਂ ਰਾਜ ਸਭਾ ਚੋਣਾਂ ਦਾ ਕੰਮ ਪਿਆ ਜੀ, ਮੇਰੇ ਕੋਲ ਤਾਂ ਪਾਰਟੀ ਦੇ ਕੰਮ ਬਹੁਤ ਪਏ ਨੇ ਜੀ, ਮੈਨੂੰ ਭੇਜਦੇ ਹੀ ਸਮਰਥਾਨ ਹੈ ਜੀ ਕਿ ਮੈਂ 2024 'ਚ ਪ੍ਰਚਾਰ ਨਾ ਕਰ ਸਕਾਂ ਜੀ। ਇਹ ਸਾਰਾ ਕੁਝ ਇਸ ਲਈ ਕਹਿੰਦੇ ਜੀ ਮੈਂ ਤਾਂ ਨਹੀਂ ਆ ਸਕਦਾ ਜੀ, ਮੈਨੂੰ ਸਵਾਲ ਭੇਜ।
ਠੀਕ ਹੈ ਹੁਣ ਉਹਨਾਂ ਦੇ ਉੱਤੇ ਈਡੀ ਤੇ ਨਿਰਭਰ ਕਰਦਾ ਕਿ ਉਹਨਾਂ ਨੇ ਸਵਾਲ ਭੇਜਣੇ ਆ ਕਿ ਜਾਂ ਗ੍ਰਿਫਤਾਰੀ ਦੇ ਬਰਾਂਡੇ ਕੱਢਣੇ ਆ। ਠੀਕ ਹੈ ਜੀ ਸੋ ਪਰ ਇੱਧਰ ਪੰਜਾਬ ਦੇ ਲੀਡਰ, ਸੱਤਾਧਾਰੀ ਧਿਰ ਦੇ ਵੀ, ਵਿਰੋਧੀ ਧਿਰਾਂ ਦੇ ਵੀ ਹੂੰ ਇਹ ਪੁੱਛਣ 'ਚ ਲੱਗੇ ਹੋਏ ਨੇ ਕਿ ਹਫ਼ਤਾ ਪਰ ਹੁਣ ਪੰਜਾਬ ਕਿਵੇਂ ਚੱਲੂ। ਹੂੰ ਤੇ ਦਬੀ ਆਵਾਜ਼ 'ਚ ਅਧਿਕਾਰੀ ਕਹੀ ਜਾਂਦੇ ਨੇ ਕੋਈ ਗੱਲ ਨਹੀਂ, ਪਹਿਲਾਂ ਵੀ ਜਿਹੜੇ ਦਿੱਲੀ ਤੋਂ ਚਲਾਉਂਦੇ ਨੇ ਹੁਣ ਚਲਾਈ ਜਾਣਗੇ, ਇੰਨਾ ਫਿਕਰ ਨਾ ਕਰੋ ਕਹਿੰਦੇ। ਹੂੰ ਸੋ ਮੁੱਖ ਮੰਤਰੀ ਸਾਹਿਬ 4 ਦਿਨਾਂ ਲਈ ਵਿਪਾਸ਼ਨਾ ਸੈਂਟਰ ਰਹਿਣਗੇ ਪ੍ਰਵੀਨ ਜੀ। ਹਾਂਜੀ ਠੀਕ ਆ ਉਸ ਤੋਂ ਬਾਅਦ 6 ਤਰੀਕ ਨੂੰ ਇਹਨਾਂ ਨੇ ਦਿੱਲੀ ਪਰਤ ਆਉਣਾ ਵਾਪਸ। ਹੂੰ 6 ਜਨਵਰੀ ਨੂੰ ਦਿੱਲੀ ਆ ਜਾਣਾ। ਪਤਾ ਲੱਗ ਰਿਹਾ ਕਿ 7 ਤੇ 8 ਜਨਵਰੀ ਦਾ ਗੁਜਰਾਤ ਦੇ ਵਿੱਚ ਦੋ ਰੋਜ਼ਾ ਕੋਈ ਸਮਾਗਮ ਰੱਖਿਆ ਕੇਜਰੀਵਾਲ ਉਹਨਾਂ ਨੇ, 2 ਰੋਜ਼ਾ ਉੱਥੇ ਕੋਈ ਪ੍ਰੋਗਰਾਮ ਨੇ, ਉਹਦੇ ਲਈ ਫਿਰ ਕੇਜਰੀਵਾਲ ਜੀ ਨਾਲ ਜਾਣਗੇ ਜੀ ਜਾਂ ਕੇਜਰੀਵਾਲ ਜੀ ਨੂੰ ਲੈ ਕੇ ਜਾਣਗੇ। ਹਾਂਜੀ ਹਾਂਜੀ ਉਹ ਤਾਂ ਜਿਵੇਂ ਚੋਣਾਂ ਦੇ ਵਿੱਚ ਹਾਂ ਬਿਲਕੁਲ, ਜਹਾਜ਼ ਸਾਡੇ ਵਾਲਾ ਜਾਣਾ ਤਾਂ ਅਸੀਂ ਉਹ ਲੈ ਕੇ ਜਾਣਾ ਹੁੰਦਾ ਨਾ ਮਤਲਬ। ਸੋ ਇਸ ਲਈ 7 ਤੇ 8 ਤਰੀਕ ਨੂੰ ਗੁਜਰਾਤ ਨੇ। ਇਹਦਾ ਮਤਲਬ ਕੱਲ ਤੋਂ ਮੁੱਖ ਮੰਤਰੀ ਸਾਹਿਬ ਜਿੱਦਣ ਤੋਂ ਗਏ ਨੇ ਉਦਣ ਤੋਂ ਲੈ ਕੇ ਮਤਲਬ 8 ਤਰੀਕ ਤੱਕ ਪੰਜਾਬ ਮੁੱਖ ਮੰਤਰੀ ਸਾਹਿਬ ਤੋਂ ਵਾਂਝਾ ਆਏ, ਚਾਹੇ ਇੱਥੇ ਪੰਪਾਂ ਤੇ ਤੇਲ ਆਇਆ ਜਾਂ ਨਹੀਂ ਹੋਇਆ। ਇਹ ਸਾਰਾ ਕੁਝ ਉਸ ਸਮੇਂ ਹੋਇਆ ਜਦੋਂ ਡਰਾਈਵਰ ਹੜਤਾਲ ਤੇ ਉੱਤੇ ਸੀਗੇ। ਮਤਲਬ ਉਹ ਸਥਿਤੀ ਦੇ ਵਿੱਚ ਹੈ ਨਾ, ਜਦੋਂ ਪੰਜਾਬ ਦੇ ਵਿੱਚ ਕੁਝ ਭਖਵੇਂ ਮਸਲੇ ਚੱਲ ਰਹੇ ਨੇ ਇਸ ਮੌਕੇ ਕਿੰਨੇ ਹੀ ਪਹਿਲੂਆਂ ਤੇ। ਉਧਰ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਗੈਰ ਰਾਜਨੀਤਿਕ ਦਲ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਦਿੱਲੀ ਨੂੰ ਜਾਣਾ। ਦੂਈਆਂ ਜਥੇਬੰਦੀਆਂ ਕਹਿੰਦੇ ਸਾਡੀ ਤਿਆਰੀ ਆ, ਅਸੀਂ ਚੰਡੀਗੜ੍ਹ ਆਉਣਾ ਹੈ। ਇੱਧਰ ਮਤਲਬ ਰਾਜੋਆਣ ਵਾਲਾ ਮਾਮਲਾ, ਜਥੇਦਾਰ ਕੌਂਕੇ ਵਾਲਾ ਮਾਮਲਾ ਹੈ ਨਾ, ਉਹ ਕਾਫੀ ਗਰਮਾ ਗਰਮੀ ਦੇ ਵਿੱਚ ਹੈ, ਗਹਿਮਾ ਗਹਿਮੀ ਦੇ ਵਿੱਚ ਹੈ। ਇਹਨਾਂ ਸਾਰੇ ਪਹਿਲੂਆਂ ਦੇ ਵਿਚਾਲੇ ਅਚਾਨਕ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਪਤਨੀ ਨਾਲ ਵਿਪਾਸ਼ਨਾ ਸੈਂਟਰ ਜਾਂਦੇ ਨੇ ਤੇ ਕਿਹਾ ਇਹ ਜਾ ਰਿਹਾ ਕਿ ਜੀ ਉਹ ਇਸ ਲਈ ਗਏ ਨੇ ਕਿ 2024 ਦੇ ਵਿੱਚ ਉਹ ਪੂਰੇ ਫਿਰ ਤਰੋ ਤਾਜ਼ਾ ਹੋ ਕੇ ਪ੍ਰਚਾਰ ਕਰ ਸਕਣ। ਮਤਲਬ ਪੰਜਾਬ ਦਾ ਕੀ ਬਣਨਾ ਇਹਦਾ ਕੋਈ ਮਸਲਾ ਨਹੀਂ, ਮਸਲਾ 2024 ਹੈ। ਸੋ ਕਹਿੰਦੇ ਜੀ ਇਸੇ ਲਈ ਪਹਿਲਾਂ ਕੇਜਰੀਵਾਲ ਹੈ ਨਾ, ਉਹ ਚਾਚੇ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਹੈ ਨਾ। ਸੋ ਇਸ ਲਈ ਕਿ ਕਹਿੰਦੇ ਜੇ ਕੇਜਰੀਵਾਲ ਵਿਪਾਸ਼ਨਾ ਸੈਂਟਰ ਗਿਆ ਤਾਂ ਮੈਂ ਵੀ ਜਾਊਂ। ਜਾਂ ਫਿਰ ਹੋ ਸਕਦਾ ਕਿ ਜਦੋਂ ਤੁਸੀਂ ਕੋਈ ਕੰਪਨੀ ਤੋਂ ਕੋਈ ਚੀਜ਼ ਲੈਂਦੇ ਹੋ ਤਾਂ ਤੁਹਾਨੂੰ ਨਾ ਪੈਕੇਜ ਮਿਲ ਜਾਂਦਾ। ਹਾਂਜੀ ਪੈਕੇਜ। ਸੋ ਹੋ ਸਕਦਾ ਕਿ ਇਹ ਪੈਕੇਜ ਮਿਲਿਆ ਹੋਵੇ ਕਿ ਇੱਕ 10 ਦਿਨਾਂ ਦੇ ਲਈ ਜੇ ਕਰੋਗੇ ਤਾਂ 4 ਦਿਨ ਦਾ ਨਾਲ ਪੈਕੇਜ। ਸੋ ਹੁਣ ਉਹ ਪੈਕੇਜ ਮਾਨ ਸਾਹਿਬ ਨੂੰ ਮਿਲ ਗਿਆ। ਪਰ ਸਵਾਲ ਇਹ ਨਹੀਂ ਹੈਗਾ, ਠੀਕ ਹੈ ਨਿੱਜੀ ਤੁਹਾਡੀ ਜ਼ਿੰਦਗੀ ਹੁੰਦੀ ਹੈ, ਤੁਹਾਨੂੰ ਅਧਿਕਾਰ ਹੈ, ਤੁਹਾਨੂੰ ਛੁੱਟੀ ਲੈਣ ਦਾ ਵੀ ਅਧਿਕਾਰ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੰਮਕਾਰ 'ਚ ਐਤਵਾਰ ਆਵੇ ਤਾਂ ਮੁੱਖ ਮੰਤਰੀ ਸਾਹਿਬ ਤਾਂ ਮੰਤਰੀਆਂ ਅਫਸਰਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਵੀ ਕੋਈ ਛੁੱਟੀ ਮਿਲੇ। ਸੋ ਇਸ ਲਈ ਜੇ ਮੁੱਖ ਮੰਤਰੀ ਸਾਹਿਬ ਦਾ ਨਿੱਜੀ ਫੈਸਲਾ ਹੈਗਾ ਇਹ ਉਹਨਾਂ ਨੂੰ ਅਧਿਕਾਰ ਹੈ ਨਾ। ਪਰ ਵਿਰੋਧੀਆਂ ਨੇ ਹੁਣ ਜਾਖੜ ਸਾਹਿਬ ਬਿਆਨ ਦੇਈ ਜਾਂਦੇ ਨੇ ਇਸ ਮਸਲੇ ਦੇ ਵੀ, ਕਹਿੰਦੇ ਜੀ ਕਿ ਹੁਸ਼ਿਆਰਪੁਰ ਵਾਲਾ ਚੰਗਾ ਨਹੀਂ ਸੀ ਕਿ ਕੇਜਰੀਵਾਲ ਨੇ ਨਕਾਰਤਾ ਜੀ ਉਹਨੂੰ ਤਾਂ ਉਹ ਚੁਣਿਆ। ਪੰਜਾਬ ਤੋਂ ਬਾਹਰ ਜਾਣ ਦਾ ਕੀ ਮਤਲਬ ਜੀ, ਕਹਿੰਦੇ ਸਿਕਿਉਰਿਟੀ ਦਾ ਜੀ ਕੋਈ ਡਰ ਲੱਗਦਾ ਜੀ ਆਪਣੇ ਪੰਜਾਬ ਚੋਂ। ਸੋ ਇਸ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਪਰ ਜੋ ਵੀ ਹੋਵੇ ਜੀ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਹਫ਼ਤੇ ਲਈ ਲਵਾਰਸ ਛੱਡ ਕੇ ਜੋ ਕੈਂਪ 'ਚ ਗਏ ਨੇ ਤੇ ਉੱਥੋਂ ਕੀ ਤਰੋ ਤਾਜ਼ਾ ਹੋ ਕੇ ਪੰਜਾਬ ਦੇ ਲਈ ਕੁਝ ਚੰਗਾ ਕਰਨ ਦਾ ਹੀਲਾ ਕਰਕੇ ਆਉਣਗੇ ਜਾਂ 2024 ਲਈ ਪੂਰਾ ਜ਼ੋਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਲਾਉਣਗੇ। ਸੋ ਕਾਹਦੇ ਲਈ ਤਰੋ ਤਾਜ਼ਾ ਹੋਣ ਗਏ ਨੇ, ਇਹ ਤਾਂ ਆ ਕੇ ਉਹਨਾਂ ਦਾ ਢੰਗ ਤਰੀਕਾ ਵਤੀਰਾ ਉਹਨਾਂ ਦਾ ਵਿਵਹਾਰ, ਉਹਨਾਂ ਦੀ ਚਾਲ ਢਾਲ 'ਚ ਕੋਈ ਅੰਤਰ ਨਜ਼ਰ ਆਉਂਦਾ ਉਹੀ ਦੱਸ ਸਕਾਂਗੇ। ਫਿਰ ਸ਼ਰਮਾ ਜੀ 2-3 ਗੱਲਾਂ ਨੇ। ਮੋਦੀ ਸਾਹਿਬ ਪ੍ਰਧਾਨ ਮੰਤਰੀ ਵਜੋਂ ਘੱਟ ਵਿਚਰਦੇ ਨੇ ਤੇ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਜ਼ਿਆਦਾ। ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਵੀ 5 ਰਾਜਾਂ ਦੀਆਂ ਨਹੀਂ 5 ਤੋਂ ਵੀ ਜ਼ਿਆਦਾ 8 ਰਾਜਾਂ ਦੀਆਂ ਚੋਣਾਂ ਕਰਵਾ ਚੁੱਕੇ ਆ। ਬਿਲਕੁਲ, ਜੇ ਆਪਾਂ ਹਿਮਾਚਲ ਗੁਜਰਾਤ ਨੂੰ ਵਿੱਚ ਪਾਲ ਗਏ ਤਾਂ ਹੁਣ ਤੱਕ। ਬਿਲਕੁਲ। ਤੇ ਜਿਵੇਂ ਤੁਸੀਂ ਐਤਵਾਰ ਦਾ ਜ਼ਿਕਰ ਕੀਤਾ, ਠੀਕ ਹੈ ਆਗੂਆਂ ਦੀ ਆਪਣੀ ਲਾਈਫ ਹੈ, ਨਿੱਜੀ ਉਹਨਾਂ ਦੀ ਪਰਸਨਲ ਜ਼ਿੰਦਗੀ ਹੈ, ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਪਰਿਵਾਰਾਂ ਦੇ ਨਾਲ ਸਮਾਂ ਬਤੀਤ ਕਰਨਾ ਹੈ। ਪਰ ਇਹ ਵਿਪਾਸਨਾ ਵਾਲਾ ਦੌਰ ਹੁਣੀ ਚੱਲਿਆ। ਪਹਿਲਾਂ ਵਾਲੇ ਆਗੂ ਜਿਹੜੇ ਸ਼ਰਮਾ ਜੀ ਹੁੰਦੇ ਸਨ, ਦਹਾਕਿਆਂ ਪੁਰਾਣੇ ਕਹਿ ਲੈਂਦੇ ਹਾਂ, ਹੁਣ ਵਾਲੇ ਤਾਂ ਕੋਈ ਬਾਹਲਾ ਫਰਕ ਨਹੀਂ ਆ, ਉਹ ਲੋਕਾਂ ਦੇ ਵਿੱਚ ਜਾਣ ਨੂੰ ਤਰਜੀਹ ਦਿੰਦੇ ਸਨ। ਲੋਕਾਂ 'ਚ ਬਹਿ ਕੇ ਲੋਕਾਂ ਵਰਗੇ, ਲੋਕਾਂ ਦੇ ਵਾਂਗੂ ਉਹਨਾਂ ਦੇ ਕਿਰਦਾਰ ਹੀ ਐਸੇ ਹੁੰਦੇ ਸਨ। ਲੋਕਾਂ ਨੂੰ ਲੱਗਦਾ ਸੀਗਾ ਕਿ ਸਾਡੇ ਲੀਡਰ ਨੇ, ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੇ ਵਰਗੇ ਨੇ। ਹੁਣ ਆਮ ਬੰਦਾ ਵਿਪਾਸਨਾ 'ਚ ਕਿਵੇਂ ਜਾ ਵੜੂ, ਜਿਹਨੇ ਵੀ ਬਿੱਲ ਤਾਰਨਾ ਹੈ, ਜਿਹਨੇ ਲੋਕ ਦੇਖਣ ਜਾਂਦੇ ਆ ਜੋ ਲੀਡਰ ਆ ਗਿਆ। ਹਾਂਜੀ ਬਿਲਕੁਲ ਲੱਗਦੀ ਹੈ ਜਿਵੇਂ ਆਪਣੇ ਪਿੰਡ 'ਚ ਤਮਾਸ਼ਾ ਹੁੰਦਾ ਸੀ ਨਾ, ਲੋਕ ਦੇਖਣ ਜਾਂਦੇ ਆ, ਉਵੇਂ ਲੀਡਰ ਆਏ ਤੇ ਲੋਕ ਦੇਖਣ ਜਾਂਦੇ ਕਿ ਪਤਾ ਨਹੀਂ ਕਿਹੜੀ ਸ਼ੈ ਆ ਗਈ ਜੀ। ਹਾਂਜੀ ਬਿਲਕੁਲ। ਪਹਿਲਾਂ ਇੱਕ ਦੌਰ ਸੀਗਾ ਜਦੋਂ ਲੋਕ ਕਾਂਗਰਸ ਦੇ ਲੀਡਰਾਂ ਨੂੰ ਤਾਂ ਥੋੜਾ ਜਿਹਾ ਦੂਰ ਮਹਿਸੂਸ ਕਰਦੇ ਹੁੰਦੇ ਸੀ, ਕਾਂਗਰਸੀ ਘੱਟ ਨਿਕਲਦੀ ਸੀ ਲੋਕਾਂ 'ਚ। ਪਰ ਅਕਾਲੀ ਦਲ ਦੇ VIP ਸੀਗੇ, ਪਰ ਅਕਾਲੀ ਦਲ ਦੇ ਲੀਡਰ ਤਾਂ ਫਿਰਦੇ ਹੀ ਪਿੰਡਾਂ 'ਚ ਹੁੰਦੇ ਸੀ। ਬਿਲਕੁਲ
ਵੀ ਇੱਕ ਰੁਤਬਾ ਸੀਗਾ ਲੀਡਰਾਂ ਦਾ, ਪਰ ਨਾ ਉਹ ਅਕਾਲੀ ਦਲ ਦੇ ਵਿੱਚ ਚੀਜ਼ਾਂ ਰਹੀਆਂ ਤੇ ਨਾ ਉਹ ਕਾਂਗਰਸ ਦੇ ਵਿੱਚ, ਨਾ ਉਹ ਨਵਿਆਂ ਦੇ ਵਿੱਚ, ਇਨਕਲਾਬ ਵਾਲਿਆਂ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਰਹੀਆਂ। ਫਿਰੋਜ਼ਪੁਰ ਦੀ ਜੇਲ੍ਹ ਦਾ ਰੁੱਖ ਕਰਕੇ ਸ਼ਰਮਾ ਜੀ, ਖੈਰ ਆਪਾਂ ਤਾਂ ਨਹੀਂ ਜਾਣਾ, ਪਰ ਇੱਕ ਤਸਕਰ ਨੇ ਦੱਸਦਿਆ ਉੱਥੋਂ 1 ਮਹੀਨੇ 'ਚ 38,000 ਕਾਲਾਂ ਕਰਤੀਆਂ ਜੀ। ਪ੍ਰਵੀਨ ਜੀ, ਫਿਰੋਜ਼ਪੁਰ ਦੀ ਜੇਲ੍ਹ ਜਾਂ ਪੰਜਾਬ ਦੀਆਂ ਬਾਕੀ ਜੇਲ੍ਹਾਂ ਕਾਫੀ ਚਰਚਾ 'ਚ ਰਹੀਆਂ। ਕਾਂਗਰਸ ਦੇ ਸਰਕਾਰ ਸਮੇਂ ਤੋਂ ਲੈ ਕੇ ਹੁਣ ਤੱਕ ਕਾਫੀ ਮਤਲਬ ਜੇਲ੍ਹ ਮੰਤਰੀ ਰਹੇ ਸੁਖਜਿੰਦਰ ਰੰਧਾਵਾ, ਉਹਨਾਂ ਦੇ ਉੱਤੇ ਵੀ ਕਾਫੀ ਤਰ੍ਹਾਂ ਦੇ ਸਵਾਲ ਵਿਰੋਧੀਆਂ ਨੇ ਖੜੇ ਕੀਤੇ। ਪਰ ਆ ਹੁਣ ਤੱਥ ਜਿਹੜੇ ਸਾਹਮਣੇ ਆ ਰਹੇ ਨੇ ਬਹੁਤ ਹੈਰਾਨੀਜਨਕ ਨੇ। ਅਸਲ 'ਚ 7 ਅਧਿਕਾਰੀ ਫੜੇ ਨੇ ਜੀ, 2 ਤਸਕਰ ਫੜੇ ਨੇ, ਤੇ ਉਹ ਤੋਂ ਬਿਨਾ ਮਤਲਬ ਕਿ ਪਹਿਲਾਂ ਵੀ 3-4 ਅਧਿਕਾਰੀਆਂ ਦੇ ਉੱਤੇ ਪਹਿਲਾਂ ਕਾਰਵਾਈ FIR ਹੋ ਚੁੱਕੀ ਹੈ। ਇਹ ਸਾਰੇ ਵਰਤਾਰੇ 'ਚ ਕਹਾਣੀ ਇਹ ਨਿਕਲ ਰਹੀ ਹੈ ਕਿ ਜੇਲ੍ਹ ਦੇ ਅੰਦਰ ਫੋਨ ਉਪਲਬਧ ਕਰਾਉਣ ਦੇ ਲਈ, ਜੇਲ੍ਹ ਦੇ ਅੰਦਰ ਨਸ਼ਾ ਵੇਚਣ ਦੇ ਲਈ ਜੀ, ਜੇਲ੍ਹ ਦੇ ਅੰਦਰ ਤੈਨਾਤ ਪੁਲਿਸ ਦੇ ਅਧਿਕਾਰੀ ਹੀ ਨਾਲ ਮਿਲੇ ਹੁੰਦੇ ਸੀ ਤੇ ਮੋਟੀ ਕਮਾਈ ਹੁੰਦੀ ਸੀ। ਠੀਕ ਹੈ ਜੀ। ਤੇ ਇਸ ਕਮਾਈ ਦੇ ਲਈ ਅਚੇਚੇ ਤੌਰ ਤੇ ਚਾਹੇ ਮੋਬਾਈਲਾਂ ਦੀ ਦੁਕਾਨ ਵਾਲਾ ਹੋਵੇ ਤੇ ਚਾਹੇ ਹੋਰ ਥਾਵਾਂ ਤੇ ਤੈਨਾਤ ਅਧਿਕਾਰੀ ਹੋਣ, ਉਹਨਾਂ ਦੇ ਗੂਗਲ ਪੇ ਜਾਂ ਪੇਟੀਐਮ ਵਗੈਰਾ ਹੋਣ, ਉਹਨਾਂ ਦੇ ਰਾਹੀਂ ਅਦਾਇਗੀ ਹੁੰਦੀ ਸੀ। ਔਰ ਅਦਾਇਗੀ ਵੀ ਇਹ ਛੋਟੀ ਮੋਟੀ ਨਹੀਂ ਹੋਈ, ਕਰੋੜਾਂ 'ਚ ਹੋਈ ਹੈ। ਕਹਿੰਦੇ 2 ਕਰੋੜ ਤੋਂ ਵੱਧ ਦੀ ਰਾਸ਼ੀ ਇਸ ਕਾਰਜਾਂ ਦੇ ਲਈ ਖਾਤਿਆਂ 'ਚ ਆਈ ਹੋਈ ਹੈ। ਜਿਹੜੀ ਨਗਦੀ ਬਾਹਰ ਫੜਦੇ ਹੋਣ, ਵੱਖਰਾ ਸਵਾਲ ਹੈ। 2 ਕਰੋੜ ਦੇ ਕਰੀਬ ਜੇਲ੍ਹ ਦੇ ਅੰਦਰ ਉਹ ਨਸ਼ੇ ਦੀ ਵਿਕਰੀ ਦੇ 2 ਕਰੋੜ ਰੁਪਏ ਦੀ ਅਦਾਇਗੀ ਕਹਿੰਦੇ UPI ਰਾਹੀਂ ਇੱਕ ਨੀਰੂ ਤੇ ਇੱਕ ਗੀਤਾਂਜਲੀ ਦੇ ਖਾਤਿਆਂ 'ਚ ਆਈ ਹੋਈ ਹੈ ਜੀ, ਕਹਿੰਦੇ। ਠੀਕ ਹੈ ਜੀ। ਤੇ ਫਿਰ ਇਹਦੇ ਜੇ 2 ਕਰੋੜ ਆਏ ਨੇ ਤਾਂ ਫਿਰ ਉਸ ਤਰ੍ਹਾਂ ਦਾ ਕੰਮ ਵੀ ਤਾਂ ਹੋਇਆ ਹੋਊਗਾ ਨਾ 10-20 ਕਰੋੜ ਦਾ ਕੋਈ। ਹਾਂਜੀ, ਬਿਲਕੁਲ। ਫਿਰ ਇੱਥੋਂ ਅੰਦਾਜ਼ਾ ਲੱਗਦਾ ਕਿ ਜਿਹੜੀ ਆਹ ਕਹਾਣੀ ਨਿਕਲ ਕੇ ਆਈ, ਫੋਨ ਡਿਟੇਲ ਜਦੋਂ ਨਿਕਲੀ ਤਾਂ ਪ੍ਰਵੀਨ ਜੀ ਹੋਸ਼ ਉੱਡ ਗਈ ਜਾਂਚ ਏਜੰਸੀਆਂ ਦੀ ਵੀ। ਠੀਕ ਹੈ। 1 ਮਾਰਚ 2019 ਤੋਂ ਲੈ ਕੇ 31 ਮਾਰਚ 2019, ਮਤਲਬ ਪੂਰਾ 1 ਮਹੀਨਾ ਮਾਰਚ ਦਾ। ਮਾਰਚ ਦੇ ਪੂਰੇ 1 ਮਹੀਨੇ 'ਚ 38,000 ਤੋਂ ਵੱਧ ਕਾਲ ਨੇ ਫੋਨ ਤੋਂ ਜੀ। ਫੋਨ ਤੋਂ 38,850 ਫੋਨ ਹੋਏ ਕਹਿੰਦੇ। ਠੀਕ ਹੈ। ਮਤਲਬ ਇੱਕ ਤਸਕਰ ਦੇ ਹੁਣ ਇੱਕੋ ਬੰਦੇ ਨੇ ਵਰਤਿਆ ਕਿ ਉਹਦੇ ਕੋਲ 4-5 ਬੰਦਿਆਂ ਦੀ ਟੀਮ ਸੀ ਅੰਦਰ, ਹੁਣ ਇਹ ਨਹੀਂ ਪਤਾ, ਪਰ ਫੋਨ ਇੱਕ ਹੈ। ਇੱਕ ਫੋਨ ਨੰਬਰ ਤੋਂ 1 ਮਹੀਨੇ 'ਚ 31 ਦਿਨਾਂ 'ਚ 38,850 ਕਾਲ ਹੋਈਆਂ ਕਹਿੰਦੇ। ਤੇ ਜੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਲਾਉਣ ਤਾਂ 1 ਘੰਟੇ 'ਚ 52 ਫੋਨ ਕਾਲ। ਉਹ ਅੱਛਾ, 60 ਮਿੰਟਾਂ 'ਚ 52 ਲਗਭਗ। ਬਸ ਇਹ ਅੰਦਾਜ਼ਾ ਲਾ ਲਓ ਕਿ ਕੀ ਉਹੀ ਹੈ ਕਿ ਬੇਬੇ ਚਾੜਤੀ ਲਾ ਲਿਓ, ਕੰਮ ਤਾਂ ਨਹੀਂ ਚੱਲਦਾ ਸੀ ਕਿ ਮਾਲ ਉੱਥੇ ਪਹੁੰਚ ਗਿਆ ਲੈ ਲਿਓ, ਆ ਗਿਆ ਪੇਮੈਂਟ ਕਰ ਦਿਓ, ਹੁੰਦਾ ਸੀ ਇਹਨਾਂ 'ਚ ਜੀ। ਇਹੀ ਮਾਮਲਾ ਨਹੀਂਗਾ। ਇਹ ਦੇਖੋ ਕਿ 9 ਅਕਤੂਬਰ 2021 ਤੋਂ ਲੈ ਕੇ 20 ਫਰਵਰੀ ਤੱਕ 5,000 ਫੋਨ ਕੀਤੇ ਗਏ ਕਹਿੰਦੇ। ਠੀਕ ਹੈ ਜੀ। ਮਤਲਬ ਏਦਾਂ 43,000 ਫੋਨ ਕਾਲ ਦਾ ਹੁਣ ਜਿਹੜਾ ਜਾਂਚ ਦੇ ਅਧਿਕਾਰ ਖੇਤਰ 'ਚ ਆਇਆ, ਤੇ ਇਹਦੇ ਲਈ ਕਹਿੰਦੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਵੇਂ ਹੋ ਸਕਦਾ 43,432 ਫੋਨ ਕਾਲ ਹੋਣ, ਜਿਨ੍ਹਾਂ 'ਚੋਂ 1 ਮਹੀਨੇ 'ਚ ਰਾਜਕੁਮਾਰ ਦੇ ਫੋਨ ਤੋਂ 38,850 ਫੋਨ ਹੋਏ ਹੋਣ। ਤੇ ਇਹ ਸਾਰਾ ਕੁਝ ਕਹਿੰਦੇ ਜੀ ਉੱਥੇ ਪੈਸਿਆਂ ਦਾ ਲੈਣ ਦੇਣ, ਮੋਬਾਈਲ ਵਾਲਾ ਇੱਕ ਨੇੜੇ ਦੁਕਾਨਦਾਰ ਹੈ, ਉਹ ਫਸ ਗਿਆ ਹੈ ਨਾ। ਨਸ਼ੀਲੀਆਂ ਦਵਾਈਆਂ ਦੇ ਲਈ ਨੀਰੂ ਤੇ ਗੀਤਾਂਜਲੀ ਦੇ ਖਾਤਿਆਂ 'ਚ ਪੈਸੇ ਦੀ ਅਦਾਇਗੀ 2 ਕਰੋੜ ਦੇ ਕਰੀਬ ਦੀ ਅਦਾਇਗੀ ਦਾ ਉਹ ਮਾਮਲਾ, ਉਹ ਕਰ ਗਏ। ਜੇਲ੍ਹ ਦੇ ਅੰਦਰ ਬਕਾਇਦਾ ਰੈਕਟ ਚੱਲਦਾ ਸੀ, ਕਹਿੰਦੇ ਬਾਜ਼ਾਰ ਲੱਗਦਾ ਸੀ। ਠੀਕ ਹੈ। ਅੱਛਾ। ਹੈਰੋਇਨ ਖਰੀਦਣੀ ਹੈ, ਫੀਮ ਖਰੀਦਣੀ ਹੈ, ਭੁੱਕੀ ਖਰੀਦਣੀ ਹੈ, ਗੋਲੀਆਂ ਦੇ ਪੱਤੇ ਖਰੀਦਣੇ ਨੇ, ਕੀ ਚਾਹੀਦਾ, ਕਹਿੰਦੇ ਦੁਕਾਨਾਂ ਸੱਜਦੀਆਂ ਸੀ ਇੱਕ ਤਰ੍ਹਾਂ ਨਾਲ, ਜਿਵੇਂ ਫੜੀ ਬਾਜ਼ਾਰ ਲੱਗਦਾ ਸੀ। ਸੋ ਇਹ ਪੁਲਿਸ ਦੀ ਸ਼ਹਿ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਨਾ, ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਜੇਲ੍ਹ 'ਚ ਹੋ ਹੀ ਨਹੀਂ ਸਕਦਾ। ਸੋ ਇਸ ਲਈ ਹੁਣ 7 ਅਧਿਕਾਰੀ, 27 ਖਾਤਿਆਂ ਦੀ ਜਾਂਚ ਹੈ, 2 ਤਸਕਰ ਨੇ ਤੇ 3 ਤੋਂ 4 ਬੰਦੇ ਪਹਿਲਾਂ ਪੁਲਿਸ ਦੀ ਉਹਦੇ ਵਿੱਚ ਨੇ। ਸੋ ਇਹ ਮਾਮਲੇ ਦੀ ਜਾਂਚ ਹੁਣ ਵੱਡੇ ਪੱਧਰ ਤੇ ਅੱਗੇ ਵਧੀ ਹੈ। ਇਹਦੇ ਵਿੱਚ ਕਈ ਹੋਰ ਰਾਜ ਜੇ ਖੁੱਲ ਸਕਦੇ ਨੇ, ਪਰ ਇਹ ਜਾਂਚ ਟੀਮ ਦੇ ਉੱਤੇ ਨਿਰਭਰ ਕਰਦਾ ਕਿ ਕੀ ਉਹ ਇਸ ਦੇ ਸਿਰੇ ਤੱਕ ਜਾਣਾ ਚਾਹੁੰਦਾ ਕਿ ਜਾਂ ਉਸ ਨੂੰ ਅੱਧ ਬਾਟੇ ਉਨਾ ਹੀ ਦਿਖਾ ਕੇ, ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਜੀ ਪੰਚਾਇਤੀ ਚੋਣਾਂ ਪੰਜਾਬ ਸਰਕਾਰ ਪਹਿਲਾਂ ਕਰਾਉਣ ਜਾ ਰਹੀ ਹੈ ਤੇ ਬਾਅਦ ਚੋਂ ਟੰਗੇ ਕੇ ਇਕੱਲੇ ਪੰਚਾਇਤ ਅਫਸਰ ਵਿਚਾਰੇ, ਤੇ ਕਰਾਉਣਾ ਸਰਕਾਰ ਚਾਹੁੰਦੀ ਸੀ। ਸੋ ਇਸ ਲਈ ਇਹ ਕੌਣ ਕਰਾ ਰਿਹਾ ਸੀ ਕਿ ਉੱਥੇ ਤੱਕ ਜਾਂਚ ਜਾਊਗੀ, ਇੱਕ ਸਰਕਾਰਾਂ ਤੱਕ, ਦਰਬਾਰਾਂ ਤੱਕ, ਮੰਤਰੀਆਂ ਸੰਤਰੀਆਂ ਤੱਕ ਜੇ ਸੀਗੇ ਵਿੱਚ ਤਾਂ ਉੱਥੇ ਤੱਕ ਪਹੁੰਚੂਗੀ।
ਜਾਂ ਫਿਰ ਰਾਹ 'ਚ ਛੋਟੇ ਅਧਿਕਾਰੀਆਂ ਤੱਕ ਹੀ ਰੁਕ ਜੂਗੀ, ਬੜੇ ਅਧਿਕਾਰੀਆਂ ਵਾਲੀਆਂ ਪੌੜੀਆਂ ਚੜ੍ਹਨਾ ਸ਼ਾਇਦ ਔਖਾ ਲੱਗਦਾ ਹੁੰਦਾ ਕਈ ਵਾਰ ਜਾਂਚ ਨੂੰ। ਬਿਲਕੁਲ ਔਖਾ ਲੱਗਦਾ ਜੀ। ਬਾਕੀ ਸ਼ਰਮਾ ਜੀ ਕਿਹਾ ਇਹ ਜਾਂਦਾ ਕਿ ਜੇਲ੍ਹ ਸੁਧਾਰ ਘਰ ਹੁੰਦੀ ਹੈ, ਪਰ ਜਿਸ ਤਰ੍ਹਾਂ ਦੇ ਜੇਲ੍ਹਾਂ ਦੇ ਹਾਲਾਤ ਬਣ ਚੁੱਕੇ ਨੇ, ਜੇਲ੍ਹ ਸੁਧਾਰ ਘਰ ਵਾਲੀ ਗੱਲ ਤਾਂ ਰਹੀ ਨਹੀਂ। ਦੂਜਾ ਇਹ ਕਹਿੰਦੇ ਹੁੰਦੇ ਸੀ ਕਿ ਜੇਲ੍ਹ 'ਚ ਗਿਆ ਬੰਦਾ ਲੋਕਾਂ ਤੋਂ ਕੱਟਿਆ ਜਾਂਦਾ ਹੈ, ਪਰ ਜੇਲ੍ਹ 'ਚ ਗਿਆ ਬੰਦਾ ਤਾਂ ਇੱਥੇ ਕਰੋੜਾਂ ਛਾਪੀ ਜਾਂਦਾ, ਕੱਟਿਆ ਕਿਵੇਂ ਗਿਆ? ਘਟਿਆ ਗਿਆ। ਤੇ ਆਪਾਂ ਵਧੀਆ ਅਗਲੀ ਖਬਰ ਦੇ ਵੱਲ ਗੱਲ ਕਰੀਏ ਅਕਾਲੀ ਦਲ ਦੀ। ਸ਼ਰਮਾ ਜੀ ਕਹਿੰਦੇ ਅਕਾਲੀ ਦਲ ਖੁਦ ਨੂੰ ਬਚਾਉਣ ਦੇ ਲਈ ਕਰੇਗਾ ਪੰਜਾਬ ਬਚਾਓ ਯਾਤਰਾ। ਬਿਲਕੁਲ ਜੀ, ਅਕਾਲੀ ਦਲ ਨੇ ਇੱਕ ਤੈਅ ਕੀਤਾ ਕਿ ਅਸੀਂ ਹੁਣ 1 ਫਰਵਰੀ ਤੋਂ ਪੰਜਾਬ ਭਰ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨੀ ਹੈ। ਠੀਕ ਹੈ ਜੀ। ਸੁਖਬੀਰ ਬਾਦਲ ਉਹਦੀ ਅਗਵਾਈ ਕਰਨਗੇ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਨੂੰ ਇਹ ਯਾਤਰਾ ਕਵਰ ਕਰੂਗੀ। ਹਰ ਹਲਕੇ 'ਚ 2 ਦਿਨ ਘੱਟੋ ਘੱਟ ਅਕਾਲੀ ਦਲ ਦੇ ਲੀਡਰ ਬਿਤਾਉਣਗੇ ਜੀ। ਤੇ ਇਹਨਾਂ 2 ਦਿਨਾਂ ਦੇ ਦਰਮਿਆਨ ਸੈਮੀਨਾਰ ਹੋਣਗੇ, ਮਾਹਿਰਾਂ ਦੀ ਰਾਏ ਲਈ ਜਾਊਗੀ, ਰਾਏ ਸੁਣੀ ਜਾਊਗੀ। ਬਕਾਇਦਾ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਜਿਹਦੇ ਵਿੱਚ ਸੁਖਬੀਰ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਹਰਚੰਦ ਸਿੰਘ ਬੈਂਸ ਜੀ, ਇਹ ਇਹਨਾਂ ਨੇ ਸਾਰਾ ਹਰ ਥਾਂ ਦੇ ਜਿੱਥੇ ਸਮਾਗਮ ਹੋਣਗੇ ਇਹਨਾਂ ਦੀ ਅਗਵਾਈ ਹੇਠ ਦੇਖ ਰੇਖ ਹੇਠ ਹੋਣਗੇ। ਸੋ ਇਹ ਪੂਰਾ ਪੰਜਾਬ ਕਵਰ ਕਰਨ ਦੇ ਲਈ ਅਕਾਲੀ ਦਲ ਨੇ ਹੁਣ ਤੈਅ ਕੀਤਾ ਕਿ ਪੰਜਾਬ ਦੇ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਉਸ ਦਾ ਅਸੀਂ ਪਰਦਾਫਾਸ਼ ਕਰਾਂਗੇ ਜੀ, ਕਿ ਕਿਵੇਂ VIP ਕਲਚਰ ਹੈ ਜੀ, ਕਿਵੇਂ ਪੈਸੇ ਦੀ ਦੁਰਵਰਤੋਂ ਹੈ ਜੀ, ਕਿਵੇਂ ਦਿੱਲੀ ਵਾਲੇ ਘੁਟਾਲੇ ਪੰਜਾਬ 'ਚ ਨੇ ਜੀ, ਪੰਜਾਬ ਸਰਕਾਰ ਨੂੰ ਚਲਾ ਕੌਣ ਰਿਹਾ ਜੀ, ਕਿਵੇਂ ਵੋਟਾਂ ਤੇ ਖਰਚਦੇ ਨੇ ਜੀ, ਕਿਵੇਂ ਜਹਾਜ਼ ਉਡਾਉਂਦੇ ਨੇ। ਕਹਿੰਦੇ ਅਸੀਂ ਸਾਰੇ ਚਿੱਠੇ ਤਿਆਰ ਕਰ ਰਹੇ ਹਾਂ, ਕਾਗਜ਼ ਪੱਤਰ ਦਸਤਾਵੇਜ਼ ਲੈ ਕੇ ਅਸੀਂ ਯਾਤਰਾ ਤੇ ਤੁਰਨਾ। ਠੀਕ ਹੈ। ਫਿਰ ਕਹਿੰਦੇ ਇਹਦੇ ਨਾਲ ਨਾਲ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਵੀ ਐਡਰੈਸ ਕਰਾਂਗੇ। ਹੁਣ ਅਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਪੰਜਾਬ ਦੀ ਰਾਜਧਾਨੀ ਦੇ ਮਸਲੇ ਤੇ ਇਹ ਮਸਲੇ ਅਸੀਂ ਵੱਡੇ ਮਸਲੇ ਨੇ, ਜਿਹੜੇ ਦਰਿਆਵਾਂ ਦੀ ਵੰਡ ਵਾਲੇ ਮਸਲੇ ਨੇ, ਪਾਣੀਆਂ ਦੀ ਵਰਤੋਂ ਵਾਲੇ ਮਸਲੇ ਨੇ, ਇਹਨਾਂ ਸਾਰੇ ਮੁੱਦਿਆਂ ਨੂੰ ਐਡਰੈਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਹਾਡੀ ਇਹ ਲੜਾਈ ਅਕਾਲੀ ਦਲ ਲੜ ਸਕਦਾ। ਸੋ ਹੁਣ ਸੁਖਬੀਰ ਬਾਦਲ ਹੋਣੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਨੂੰ ਪੰਜਾਬ ਦਾ ਫਿਕਰ ਹੈ ਤੇ ਮੈਂ ਹੀ ਪੰਜਾਬ ਬਚਾ ਸਕਦਾ ਹਾਂ, ਉਹ ਚਾਹੇ ਮੈਨੂੰ ਭਾਜਪਾ ਦੀ ਝੋਲੀ 'ਚ ਬੈਠ ਕੇ ਬਚਾਉਣਾ ਪਵੇ, ਤੁਸੀਂ ਮੈਨੂੰ ਮੌਕਾ ਦਿਓ। ਸੋ ਇਹ ਪੰਜਾਬ ਬਚਾਓ ਯਾਤਰਾ ਨਹੀਂ ਹੈ, ਇਹ ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਦੇ ਲਈ ਅਕਾਲੀ ਦਲ ਬਚਾਓ ਯਾਤਰਾ। ਉਸ ਦੇ ਲਈ ਅਕਾਲੀ ਦਲ ਨੇ ਇਹ ਰਣਨੀਤੀ ਘੜੀ ਆ। ਹਾਂ, ਕੁਝ ਕਾਰਜ ਬੀਬੀਆਂ ਦੀ ਜਥੇਬੰਦੀ ਨੂੰ ਵੀ ਸੌਂਪਿਆ ਹੈ, ਕੁਝ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੌਂਪਿਆ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਵਰੀ ਤੋਂ ਲੈ ਕੇ 16 ਜਨਵਰੀ ਤੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਇੱਕ ਆਪੇ ਗੁਰਚੇਲਾ ਕੀਰਤਨ, ਨਗਰ ਕੀਰਤਨ ਸਜਾਇਆ ਜਾਣਾ। ਸੋ ਇਸ ਦੇ ਲਈ ਉਹ ਨਗਰ ਕੀਰਤਨ ਇੱਥੋਂ ਕੇਸਗੜ੍ਹ ਸਾਹਿਬ ਤੋਂ, ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਦੇ ਲਈ ਰਵਾਨਾ ਹੋਣਾ ਹੈ। ਇਹ 6 ਦਿਨ ਦਾ ਇਹ ਵੀ ਇੱਕ ਮਤਲਬ ਧਾਰਮਿਕ ਸਮਾਗਮ ਵੀ ਆਪਾਂ ਕਹਿ ਸਕਦੇ ਹਾਂ ਰੱਖਿਆ ਗਿਆ, ਜਦੋਂ ਕਿ 12 ਜਨਵਰੀ ਨੂੰ ਮੁਕਤਸਰ ਸਾਹਿਬ ਵਿਖੇ ਇੱਕ ਸੰਮੇਲਨ ਬੀਬੀਆਂ ਨੇ ਕਰਨਾ ਤੇ ਫਿਰ ਮਾਘੀ ਦੇ ਉੱਤੇ 14 ਤਰੀਕ ਨੂੰ ਅਕਾਲੀ ਦਲ ਨੇ ਆਪਣੀ ਕਾਨਫਰੰਸ ਵੀ ਕਰਨੀ ਹੈ। ਠੀਕ ਹੈ। ਸੋ ਇਸ ਲਈ ਉਹ ਵੀ ਸ੍ਰੀ ਮੁਕਤਸਰ ਸਾਹਿਬ ਸਮਾਗਮ 2 ਅਕਾਲੀ ਦਲ ਇਹ ਵੀ ਰੱਖੇ ਨੇ, ਪਰ ਮੁੱਖ ਤੌਰ ਦੇ ਉੱਤੇ ਹੁਣ ਇਹ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ 'ਚ ਜਾਨ ਪਾਉਣ ਦੇ ਲਈ, ਬੂਸਟ ਭਰਨ ਦੇ ਲਈ, ਉਹਨਾਂ ਨੂੰ ਇਹ ਜਤਾਉਣ ਦੇ ਲਈ ਕਿ ਜੇਕਰ ਤੁਸੀਂ ਹਿੰਮਤ ਕਰੋ ਤਾਂ ਅਸੀਂ ਲੋਕ ਸਭਾ ਜਿੱਤ ਸਕਦੇ ਹਾਂ। ਇਹ ਲੋਕ ਸਭਾ ਦੀ ਚੋਣਾਂ ਨੂੰ ਧਿਆਨ 'ਚ ਰੱਖ ਕੇ ਇੱਕ ਮਤਲਬ ਉਹ ਹੈ ਤਾਂ ਕਿ BJP ਨੂੰ ਵੀ ਦਿਖਾਈਏ ਕਿ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾ ਸਕੀਏ, ਜਾਂ ਦੂਜੀਆਂ ਵਿਰੋਧੀ ਦਲਾਂ ਨੂੰ ਦਿਖਾ ਸਕੀਏ ਕਿ ਅਕਾਲੀ ਦਲ ਹੈਗਾ ਜੀ, ਕਿਸ ਸਥਿਤੀ 'ਚ ਹੈਗਾ। ਉਹ ਹੁਣ ਆਪਣੇ ਆਪ ਦੀ ਵੀ ਨਾਪ ਤੋਲ ਹੋਊਗਾ ਤੇ ਵਿਰੋਧੀਆਂ ਨੂੰ ਦਿਖਾਉਣ ਲਈ ਪ੍ਰਦਰਸ਼ਨ ਹੋਊਗਾ। ਸੋ ਇਹ ਦੇਖਦੇ ਹਾਂ ਜੀ ਇਹ ਯਾਤਰਾ ਕਿੰਨੀ ਕੁ ਸਫਲ ਹੁੰਦੀ ਹੈ। ਫਿਲਹਾਲ 1 ਫਰਵਰੀ ਤੋਂ ਅਕਾਲੀ ਦਲ ਧਰਾਤਲ ਤੇ ਉਤਰਨ ਜਾ ਰਿਹਾ ਤੇ ਪੂਰੇ ਪੰਜਾਬ ਦੀ ਪੰਜਾਬ ਬਚਾਓ ਯਾਤਰਾ ਦੇ ਨਾਂ ਤੇ ਉੱਤੇ ਇਹ ਯਾਤਰਾ ਕਰਨਗੇ। ਮਕਸਦ ਅਕਾਲੀ ਦਲ ਨੂੰ ਸਰਜੀਤ ਕਰਨਾ। ਧਰਾਤਲ ਤੇ ਜ਼ਮੀਨ ਤੇ ਆ ਕੇ ਕੰਮ ਕਰਨਾ ਕੋਈ ਗਲਤ ਨਹੀਂ ਹੈ, ਬਸ਼ਰਤੇ ਤੁਹਾਡਾ ਏਜੰਡਾ ਕੀ ਹੈ, ਤੁਸੀਂ ਕਰਨਾ ਕੀ ਚਾਹੁੰਦੇ ਹੋ, ਉਹ ਕਲੀਅਰ ਹੋਣਾ ਚਾਹੀਦਾ ਹੈ। ਔਰ ਹਰ ਇੱਕ ਨੂੰ ਹੱਕ ਹੈ ਸ਼ਰਮਾ ਜੀ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਜਿੱਥੇ ਭਾਈ ਰਾਜੋਆਣਾ ਦੇ ਮਾਮਲੇ ਦੇ ਵਿੱਚ 3-4 ਚਿੱਠੀਆਂ ਆਈਆਂ, ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਬਿਆਨ ਨਹੀਂ ਉਸ ਮਾਮਲੇ ਦੇ ਵਿੱਚ। ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਖੜ ਕੇ ਕਿਹਾ ਕਿ ਬਈ ਜਿਹੜੇ ਬੰਦੇ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਤੇ ਉਸ ਮਾਮਲੇ ਦੇ ਵਿੱਚ ਹੁਣ ਉਹਦੀ ਸਜ਼ਾ ਮਾਫੀ ਕਾਹਦੀ। ਅਕਾਲੀ ਦਲ ਦਾ ਪ੍ਰਧਾਨ ਖੁਦ ਮੈਂਬਰ ਪਾਰਲੀਮੈਂਟ ਹੈ, ਪਰ ਉਹਦੇ ਤੇ ਕੋਈ ਬਿਆਨ ਨਹੀਂ। ਜਥੇਦਾਰ ਕੌਂਕੇ ਦੀ ਕਾਊਂਟਰ ਵੀ ਨਹੀਂ ਕਰ ਸਕੇ। ਹਾਂਜੀ, ਮੋਦੀ ਜਦੋਂ ਨੋਟੀਫਿਕੇਸ਼ਨ ਕੱਢ ਰਹੀ ਸੀ ਜਦ ਕੀ ਸੀ ਉਹ, ਜਦੋਂ ਕਹਿ ਰਹੇ ਸੀ ਅਸੀਂ ਰਿਹਾ ਕਰ ਦਿਆਂਗੇ, ਜਦ ਕੀ ਸੀ ਉਹ, ਇਹ ਵੀ ਕਾਊਂਟਰ ਨਹੀਂ ਕਰ ਸਕੇ। ਜਥੇਦਾਰ ਕੌਂਕੇ ਦੀ ਰਿਪੋਰਟ ਆਈ ਹੈ, ਅਕਾਲੀ ਦਲ ਦੇ ਪ੍ਰਧਾਨ ਦਾ ਕੋਈ ਬਿਆਨ ਨਹੀਂ। ਪਰਮਰਾਜ ਕਰਦਾ ਉਸ ਮਸਲੇ ਦੇ ਵਿੱਚ। ਔਰ
ਕਿੰਨਾ ਕੁ ਚਿਰ ਤੁਸੀਂ ਜਿਹੜੀਆਂ ਅਹਿਮ ਚੀਜ਼ਾਂ ਨੇ, ਪੰਥਕ ਮਸਲੇ ਨੇ, ਕਿੰਨਾ ਕੁ ਚਿਰ ਉਹਨਾਂ ਤੋਂ ਪਾਸਾ ਫੇਰ ਕੇ ਕੰਮ ਕਰ ਲਓਗੇ? ਅਕਸਰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਬੁਨਿਆਦ ਹੀ ਪੰਥਕ ਮਸਲੇ ਔਰ ਸੂਬਾਈ ਮਸਲਿਆਂ ਦੀ ਲੜਨਾ ਸੀ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਸਾਇੰਸ ਦੇ ਹਿਸਾਬ ਦੇ ਮਾਸਟਰਾਂ ਦੀ, ਕਹਿੰਦੇ ਇਹਨਾਂ ਦਾ ਕੰਮ ਸਿਰਫ ਪੜ੍ਹਾਉਣਾ, ਇਹ ਹੋਰ ਕੋਈ ਕੰਮ ਨਹੀਂ ਕਰਨਗੇ। ਮਾਸਟਰਾਂ ਦੇ ਨਾਲ ਜਦੋਂ ਵਿਚਰੀਦਾ, ਉਹਨਾਂ ਦਾ ਅਕਸਰ ਇਹ ਗਿਲਾ ਰਹਿੰਦਾ ਕਿ ਸਾਨੂੰ ਕਲੈਰੀਕਲ ਕੰਮਾਂ ਦੇ ਵਿੱਚ ਮਿਡ ਡੇ ਮੀਲ ਹੈ ਜੀ, ਫਲਾਨਾ ਹੈ ਜੀ, ਫਲਾਨਾ ਜੀ, ਉਹਦੇ 'ਚ ਉਲਝਾਇਆ ਜਾਂਦਾ। ਸਾਡੇ ਤੋਂ ਬਕਾਇਦਾ ਲਿਖਤੀ ਫਾਰਮੈਲਿਟੀਆਂ ਹੀ ਇੰਨੀਆਂ ਕਿ ਅਸੀਂ ਉਹ ਕੰਮ ਕਰੀਏ ਕਿ ਅਸੀਂ ਸਕੂਲਾਂ ਦੇ ਵਿੱਚ ਜਵਾਕ ਪੜ੍ਹਾਈਏ। ਪਰ ਹੁਣ ਕਹਿੰਦੇ ਕਿ ਜਿਹੜੇ ਸਾਇੰਸ ਦੇ ਹਿਸਾਬ ਵਾਲੇ ਮਾਸਟਰ ਹੈ, ਇਹ ਸਿਰਫ ਪੜ੍ਹਾਉਣਗੇ, ਹੋਰ ਵਾਧੂ ਕਲੈਰੀਕਲ ਟਾਈਪ ਕੰਮ ਨਹੀਂ ਕਰਨਗੇ। ਪ੍ਰਵੀਨ ਜੀ, ਬਕਾਇਦਾ ਤੌਰ ਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਅਧਿਕਾਰੀਆਂ ਦੇ ਹਵਾਲੇ ਨਾਲ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਚਿੱਠੀਆਂ ਕੱਢ ਦਿੱਤੀਆਂ। ਠੀਕ ਹੈ ਜੀ। ਕਿ ਸਾਇੰਸ ਦਾ ਮਾਸਟਰ ਤੇ ਹਿਸਾਬ ਦਾ ਮਾਸਟਰ ਸਿਰਫ ਪੜ੍ਹਾਉਣ ਦਾ ਕੰਮ ਕਰੇਗਾ, ਇਸ ਤੋਂ ਕੋਈ ਵੀ ਵਾਧੂ ਕੰਮ ਨਹੀਂ ਲੈਣਾ ਜੀ। 2-3 ਤਰ੍ਹਾਂ ਦੇ ਵਾਧੂ ਕੰਮ ਹੁੰਦੇ ਨੇ ਜਿਹੜੇ ਮਾਸਟਰਾਂ ਤੋਂ ਲਏ ਜਾਂਦੇ ਨੇ। ਉਹਨਾਂ 'ਚ ਇੱਕ ਤਾਂ ਕਦੇ ਜਨਗਣਨਾ ਆ ਗਈ ਜੀ, ਕਦੇ ਕੋਈ ਸਰਵੇ ਆ ਗਿਆ ਜੀ, ਕਦੇ ਵੋਟਾਂ ਬਣਾਉਣ ਦਾ ਜੀ, ਵੋਟਾਂ ਕੱਟਣ ਦਾ, ਜੇ ਵੀ ਕੰਮ ਇਹ ਮਾਸਟਰ ਕਰਦੇ ਨੇ। ਤੇ ਫਿਰ ਦੂਸਰਾ ਕੰਮ ਹੁੰਦਾ ਕਿ ਸਕੂਲ ਦੇ ਅੰਦਰ ਕਿੰਨੇ ਤਰ੍ਹਾਂ ਦੀਆਂ ਕਮੇਟੀਆਂ ਨੇ ਜੀ। ਜਿਵੇਂ ਤੁਸੀਂ ਗੱਲ ਕੀਤੀ ਮਿਡ ਡੇ ਮੀਲ ਵਾਲੀ, ਖੇਡਾਂ ਦੀ ਕਮੇਟੀ ਜੀ, ਪੀਟੀਏ ਫੰਡ ਜੀ, ਵਿਦਿਆਰਥੀ ਫੰਡ ਜੀ, ਖਰੀਦ ਕਮੇਟੀ ਜੀ, ਹੈ ਨਾ, ਉਹ ਸਾਰਾ ਕੁਛ। ਸੋ ਇਹ ਸਾਰੇ ਕੰਮਾਂ ਲਈ ਵੱਖੋ ਵੱਖ ਕਮੇਟੀਆਂ ਬਣੀ ਹੁੰਦੀਆਂ ਤੇ ਫਿਰ ਉਹਨਾਂ 'ਚ ਹਰੇਕ ਮਾਸਟਰ ਨੂੰ ਐਡਜਸਟ ਵੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਆਹ ਮਾਸਟਰ ਨੂੰ ਇੱਥੇ ਪਾ ਦਿਓ, ਇਹਨੂੰ ਉੱਥੇ ਪਾ ਦਿਓ, ਤਾਂ ਕਿ ਕੰਮ ਵੰਡ ਵੀ ਹੋ ਜਾਏ ਜੀ। ਪਰ ਹੁਣ ਸਪਸ਼ਟ ਤੌਰ ਤੇ ਸਿੱਖਿਆ ਵਿਭਾਗ ਨੇ ਕਿਹਾ ਕਿ ਚਾਹੇ ਉਹ ਬਾਹਰੀ ਕੋਈ ਸਰਵੇ ਹੋਵੇ, ਚਾਹੇ ਕੋਈ ਰਿਪੋਰਟ ਹੋਵੇ, ਚਾਹੇ ਕੋਈ ਸਰਕਾਰ ਦੀ ਚਿੱਠੀ ਦਾ ਜਵਾਬ ਹੋਵੇ, ਉਹਨਾਂ ਕੰਮਾਂ ਲਈ ਮਾਸਟਰਾਂ ਨੂੰ ਨਹੀਂ ਲਾਇਆ ਜਾਊਗਾ। ਚਾਹੇ ਸਾਇੰਸ ਦੇ ਮਾਸਟਰ, ਚਾਹੇ ਕੋਈ ਸਕੂਲ ਦੇ ਫੰਡ ਵਾਲੀ ਕਮੇਟੀ ਹੋਵੇ, ਚਾਹੇ ਕੋਈ ਖੇਡ ਕਮੇਟੀ ਹੋਵੇ, ਚਾਹੇ ਕੋਈ ਮਿਡ ਡੇ ਮੀਲ ਕਮੇਟੀ ਹੋਵੇ, ਉਹਦੇ ਲਈ ਵੀ ਸਾਇੰਸ ਦੇ ਹਿਸਾਬ ਦੇ ਮਾਸਟਰ ਨੂੰ ਨਹੀਂ ਲਾਇਆ ਜਾਊਗਾ। ਇਹਨਾਂ ਨੂੰ ਸਾਰੇ ਕੰਮਾਂ ਤੋਂ ਵਾਂਝੇ ਰੱਖ ਕੇ ਸਿਰਫ ਤੇ ਸਿਰਫ ਪੜ੍ਹਾਉਣ ਦਾ, ਕਿਉਂਕਿ ਇਸ ਵਿਸ਼ਿਆਂ ਦੇ ਵਿੱਚ ਬੱਚੇ ਕਮਜ਼ੋਰ ਰਹਿ ਜਾਂਦੇ ਨੇ ਕਈ ਵਾਰ, ਤੇ ਇਹ ਵਿਸ਼ੇ ਵਾਧੂ ਧਿਆਨ ਮੰਗਦੇ ਨੇ। ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਵਾਲਾ ਵੀ, ਲਿਖਣ ਵਾਲਾ ਕੰਮ ਵੀ ਜ਼ਿਆਦਾ ਹੁੰਦਾ। ਸੋ ਇਹ ਇਸ ਲਈ ਕਹਿੰਦੇ ਕਿ ਇਹ ਦੋਏ ਤਰ੍ਹਾਂ ਦੇ ਅਧਿਆਪਕਾਂ ਨੂੰ, ਜਦੋਂ ਕਿ ਬਾਕੀ ਅਧਿਆਪਕਾਂ 'ਚ ਇਸ ਫੈਸਲੇ ਤੋਂ ਬਾਅਦ ਥੋੜਾ ਜਿਹਾ ਰੋਸ ਹੈ। ਉਹ ਕਹਿੰਦੇ ਮਾਸਟਰ ਤਾਂ ਅਸੀਂ ਵੀ ਮਾਸਟਰ ਹੈ, ਵਿਸ਼ਾ ਸਾਡਾ ਵੀ ਗੰਭੀਰ ਹੈ ਨਾ। ਪੰਜਾਬੀ ਵਾਲੇ ਕਹਿੰਦੇ ਕਿ ਪੰਜਾਬੀ ਨੂੰ ਤੁਸੀਂ ਤਰਜੀਹ ਨਹੀਂ ਦਿੰਦੇ, ਅੰਗਰੇਜ਼ੀ ਵਾਲਾ ਕਹਿੰਦਾ ਅੰਗਰੇਜ਼ੀ ਇੰਨੀ ਪੜ੍ਹਨੀ ਆਸਾਨ ਨਹੀਂ ਆ ਸਾਡੇ ਵਾਲਿਆਂ ਦੀ, ਹਿੰਦੀ ਵਾਲੇ ਕਹਿੰਦੇ ਪੰਜਾਬ ਵਾਲਿਆਂ ਨੂੰ ਹਿੰਦੀ ਕਿੱਥੇ ਚੱਜ ਨਾਲ ਸਿੱਖਦੇ ਨੇ ਨਿਆਣੇ। ਇਸ ਲਈ ਉਹ ਸਾਰੇ ਅਧਿਆਪਕ ਕਹਿੰਦੇ ਸਾਨੂੰ ਵੀ ਇਸੇ ਤਰ੍ਹਾਂ ਆਉਣਾ ਚਾਹੀਦਾ। ਇਤਿਹਾਸ ਵਾਲਾ ਕਹਿੰਦਾ ਇਤਿਹਾਸ ਤਾਂ ਯਾਦ ਕਰਾਉਣਾ ਬਹੁਤ ਔਖਾ। ਸੋ ਇਸ ਲਈ ਸਾਰੇ ਆਪੋ ਆਪਣੇ ਹਵਾਲੇ ਦੇ ਰਹੇ ਨੇ ਤੇ ਇਹ ਚਿਰਾਂ ਤੋਂ ਮੰਗ ਰਹੀ ਹੈ ਪ੍ਰਵੀਨ ਜੀ। ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਹ ਗੱਲ ਦੁਹਰਾਉਂਦੇ ਵੀ ਰਹੇ ਨੇ ਕਿ ਮਾਸਟਰਾਂ ਦਾ ਕੰਮ ਪੜ੍ਹਾਉਣਾ, ਉਹ ਸਿਰਫ ਪੜ੍ਹਾਉਣਗੇ, ਅਸੀਂ ਉਹਨਾਂ ਤੋਂ ਕੋਈ ਵਾਧੂ ਕੰਮ ਨਹੀਂ ਲਵਾਂਗੇ। ਸੋ ਜਾਂ ਤਾਂ ਇਸ ਨੂੰ ਇੱਕ ਚੰਗੇ ਸੰਕੇਤ ਵਜੋਂ ਦੇਖਿਆ ਜਾ ਸਕਦਾ ਕਿ ਇਹ ਸ਼ੁਰੂਆਤ ਹੋ ਗਈ ਹੈ, ਚਾਹੇ ਉਹ ਸ਼ੁਰੂਆਤ ਸਾਇੰਸ ਦੇ ਹਿਸਾਬ ਦੇ ਮਾਸਟਰਾਂ ਤੋਂ ਹੋਈ ਹੈ, ਇਹ ਪਹਿਲ ਕਦਮੀ ਚੰਗੀ ਹੈ। ਜਾਂ ਫਿਰ ਇਹ ਹੈ ਕਿ ਸਰਕਾਰ ਨੂੰ ਲੱਗਿਆ ਕਿ ਕੰਮ ਸਰਦਾ ਹੀ ਨਹੀਂ ਮਾਸਟਰਾਂ ਬਿਨਾਂ, ਇੰਨਾ ਕੁ ਕਰਕੇ ਸਾਰ ਦੋ ਤਾਂ ਕਿ ਕਹਿਣ ਨੂੰ ਹੋਵੇ ਕਿ ਦੇਖੋ ਜੀ ਅਸੀਂ ਤਾਂ ਉਸ ਕੰਮ ਵੱਲ ਅੱਗੇ ਵਧੇ ਹਾਂ। ਪਰ ਫਿਲਹਾਲ ਇਹ ਚੰਗੀ ਪਹਿਲ ਕਦਮੀ ਹੈ ਔਰ ਅਧਿਆਪਕਾਂ ਤੋਂ ਸਿਰਫ ਅਧਿਆਪਨ ਦਾ ਕੰਮ ਲਿਆ ਜਾਣਾ ਚਾਹੀਦਾ। ਜਿਹਨੂੰ ਰੱਖਿਆ ਹੀ ਤੁਸੀਂ ਪੜ੍ਹਾਉਣ ਲਈ ਆ, ਉਹ ਪੜ੍ਹਾਉਣ ਦਾ ਕੰਮ ਕਰੇ, ਉਹਦਾ ਕੰਮ ਆਉਣ ਵਾਲੀ ਨੀਂਹ ਨੂੰ ਪੱਕਾ ਕਰਨਾ ਹੀ ਹੈ, ਨਾ ਕਿ ਉਹਨਾਂ ਨੂੰ ਹੋਰ ਕੰਮਾਂ 'ਚ ਉਲਝਾਇਆ ਜਾਵੇ। ਸੋ ਇਹ ਸਿੱਖਿਆ ਵਿਭਾਗ ਨੂੰ ਇਸ ਮਸਲੇ ਤੇ ਹੋਰ ਗਾਂਹ ਵਧਣ ਦੀ ਵੀ ਲੋੜ ਹੈ ਤੇ ਇਹ ਫੈਸਲਾ ਕਾਬਲੇ ਤਾਰੀਫ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।